ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ, ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जो एहो जानो सो एहो नाहे, जानन हारे का बल जाओ।
जो एहो जानो सो एहो नाहे, जानन हारे को बल जाओ। कहो नानक गुर परम चुकाया, ना कोई मरे ना आवे जाया। पवने में पवन समाया, ज्योति में ज्योत रल जाया। ज्योति में ज्योत रल जाया। सारे कीर्तन करो जी। पवने में पवन समाया, ज्योति में ज्योत रल जाया। ज्योति में ज्योत रल जाया। तन तन माता गुजर कौर जी, तन तन माता गुजर संगत कौर बोले जी। तन तन गज के। दास बोले मेरे नाल जिन्ने स्टेज ते बच्चे तुहाडे बैठे, वीर बैठे, ये बोलन तीजे हिस्से च सारी संगत गज के। तन तन माता गुजर कौर जी, तन तन माता गुजर बोलो। कौर जी। तन तन फिर बोलो। तन तन बाबा अजीत सिंह जी, तन तन बाबा जुझार सिंह जी। तन तन बाबा अजीत सिंह जी, तन तन बाबा जुझार संगत सिंह बोले जी। तन तन। तन तन बाबा जोरावर सिंह जी, तन तन बाबा फतेह सिंह जी। तन तन बाबा जोरावर सिंह जी, तन तन बाबा फतेह बोलो सिंह जी। तन तन। सूरज किरण मिले जल का जल हुआ राम, ज्योति ज्योत रली संपूर्ण थिया राम। ब्रह्म दिसे ब्रह्म सुनिए, एक एक वखाणिए। आत्म पसारा करण हारा, प्रभ बिना नहीं जानिए। आप करता आप भुगता, आप कारण किया आप करता। आप करता आप भुगता, आप करता आप भुगता। करण कारण प्रभु एक है, दूसर नाही कोय। नानक तिस बल्ले खारणे, जल थल महियन सोए। आप करता आप भुगता, आप कारण किया सोई कराए। जो तुद पावे मोहे से आणप, कछु न आवे। हम बालक तो सरणाई, प्रभ आपे पैज रखाई। ओ मेरा मात पिता हर राया, कर कृपा प्रतिपालन लागा। करी तेरा कराया, जी जंत तेरे तारे। प्रभ डोरी हाथ तुम्हारे, डोरी हाथ तुम्हारे। प्रभ डोरी हाथ तुम्हारे, प्रभ डोरी हाथ तुम्हारे। आपे पांडे साजियन, आपे पूरन दे। एक नी दुध समाइए, एक चुल्ले रैन चढ़े।
ਇੱਕ ਨੇ ਖਾਲੀ ਪੈਸਵਨ, ਇੱਕ ਉੱਪਰ ਰਹਿਣ ਖੜੇ। ਤਿਨੋ ਸਮਾਰੇ ਨਾਨਕਾ, ਜਿਨ ਕੋ ਨਦਰ ਕਰੇ। ਆਪੇ ਸਾਜੇ आपे साजे, आपे देखे, आपे साजे, आपे देखे, आपे नदर करे। आपे साजे करे आप, जाए पे रखे आप। तिस विच जंते उपाय, देखे थाप उथाप। किसनो कहिए नानका, सब किछ आपे आप। आप करता, आप भुगता। बोलो, आप करता, आप भुगता। आप कारण किया, बिनमंत नानक से जाने। जिन्नी घर रस पिया, जिन्नी घर रस पिया। बोलो, जिन्नी घर रस पिया। सारे, जिन्नी हर रस पिया। सूरज किरण मिले, पवने में पवन समाया। ज्योति में ज्योत रंग जाया, पवने में पवन समाया। ज्योति में ज्योत रल जाया। तन तन माता गुजर कौर जी, 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 तन तन बाबा अजीत सिंह जी, तन तन बाबा अजीत सिंह जी, तन तन बाबा जुझार सिंह जी, तन तन बाबा जुझार सिंह जी, तन तन बाबा जोरावर सिंह जी, तन तन बाबा जोरावर सिंह जी, तन तन बाबा फतेह सिंह जी, तन तन बाबा फतेह सिंह जी। पवने में पवन समाया, ज्योति में ज्योत रल जाया, ज्योति में ज्योत रल जाया। पढ़ो, पवने में पवन समाया, ज्योति में ज्योत रल जाया, ज्योति में ज्योत रल जाया। वाहिगुरु 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 वाहिगुरु। ਲਓ ਅਸੀਸਾਂ ਸਾਹਿਬਜ਼ਾਦਿਆਂ ਦੀਆਂ, वाहिगुरु वाहिगुरु ਗੱਜ ਕੇ ਗੱਜ ਕੇ। वाहिगुरु वाहिगुरु ਕੋਈ ਵਾਂਝਾ ਨਾ ਰਹੇ। वाहिगुरु 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 वाहिगुरु। ਹੋਰ ਉੱਚੀ ਹੋਰ ਉੱਚੀ। वाहिगुरु 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 वाहिगुरु। ਤੁਹਾਡੀ ਆਵਾਜ਼ ਮੈਂ ਸੁਣ ਨਹੀਂ ਪਿਆਰਿਓ। वाहिगुरु 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 ਹੋਰ ਉੱਚੀ ਹੋਰ ਉੱਚੀ। वाहिगुरु वाहिगुरु ਵਾਹਿਗੁਰੂ 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 ਵਾਹਿਗੁਰੂ। वाहिगुरु 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 पवने में पवन समाया, ज्योति में ज्योत रल जाया, ज्योति में ज्योत रल जाया। बोलो जी, पवने में पवन समाया, ज्योति में
ਜੋਤ ਰਲ ਜਾਇਆ, ਜੋਤੀ ਮੈਂ ਜੋਤ ਰਲ ਜਾਇਆ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਮੈਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਬਤ ਤੁਹਾਨੂੰ ਬੜੀਆਂ ਜ਼ਰੂਰੀ ਬੇਨਤੀਆਂ ਕਰਨੀਆਂ ਨੇ, ਔਰ ਮੈਂ ਸੱਚ ਕਹਿ ਰਿਹਾ ਉਹਦੀ ਹਜ਼ੂਰੀ 'ਚ ਬੈਠਾ। ਜੇ ਕਿਤੇ ਇੱਕ ਵੀ ਬੇਨਤੀ ਨੂੰ ਪ੍ਰਵਾਨ ਕਰ ਲੋਗੇ ਨਾ, ਇੱਕ ਵੀ ਬੇਨਤੀ ਨੂੰ, ਇੱਕ ਵੀ ਗੱਲ ਮੰਨ ਲਓਗੇ, ਇੱਕ ਵੀ ਗੱਲ, ਮੈਂ ਸੱਚ ਕਹਿ ਰਿਹਾ, ਇੱਥੋਂ ਜਦੋਂ ਸਮਾਪਤੀ ਤੋਂ ਬਾਅਦ ਉੱਠ ਕੇ ਜਾਓਗੇ ਨਾ, ਘਰ ਤੁਸੀਂ ਬਾਅਦ ਵਿੱਚ ਪਹੁੰਚੋਗੇ, ਮਾਤਾ ਗੁਜਰੀ ਜੀ ਦੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ, ਸਾਹਿਬਜ਼ਾਦਿਆਂ ਦੀਆਂ ਖੁਸ਼ੀਆਂ ਤੁਹਾਡੇ ਘਰਾਂ ਵਿੱਚ ਪਹਿਲੇ ਪਹੁੰਚੀਆਂ ਹੋਣਗੀਆਂ। ਸਤਿ ਸ੍ਰੀ ਅਕਾਲ। ਜੇ ਇੱਕ ਵੀ ਬਚਨ ਨੂੰ ਅੱਜ ਕਮਾ ਲਓਗੇ, ਇੱਕ ਵੀ ਬਚਨ ਨੂੰ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਬਿਲਕੁਲ ਥੋੜੇ ਜਿਹੇ ਮਿੰਟ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੇਸ਼ੱਕ ਮੈਨੂੰ ਪ੍ਰਬੰਧਕ ਵੀਰਾਂ ਨੇ ਕਿਹਾ ਜਿੰਨਾ ਮਰਜ਼ੀ ਲਾ ਲਓ ਭਾਵੇਂ ਸਮਾਂ, ਮੇਰੀ ਘੜੀ 'ਚ 9:35 ਹੋਏ ਨੇ, 10:15 ਵਜੇ ਦੇ ਕਰੀਬ ਮੈਂ ਸਾਰੀ ਸਮਾਪਤੀ ਕਰ ਦੇਣੀ। ਬਿਲਕੁਲ ਥੋੜੇ ਜਿਹੇ ਮਿੰਟ ਨੇ, 35-40 ਮਿੰਟ ਬਸ। ਆ ਟਿਕਾ ਮੈਨੂੰ ਜ਼ਰੂਰ ਦਿਓ ਇੱਕ ਵਾਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਦੇ ਨਾਲ ਅੱਜ ਇਹ ਬੇਨਤੀਆਂ ਸੁਣਨੀਆਂ ਨੇ, ਤੇ ਮੇਰੀ ਬੇਨਤੀ, ਕੋਈ ਨਾ ਕੋਈ ਬੇਨਤੀ ਨੂੰ ਪ੍ਰਵਾਨ ਵੀ ਜ਼ਰੂਰ ਕਰਨਾ ਹੈ। ਫਾਇਦਾ ਤੇ ਤਾਂ ਹੈ, ਆਏ ਸਾਲ ਮੇਰੇ ਵਰਗੇ ਸਟੇਜਾਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਂਦੇ ਨੇ, ਮਾਫੀ ਦੇਣਾ ਤੁਹਾਡੇ ਵਰਗੇ ਸੁਣਦੇ ਨੇ ਹਰ ਸਾਲ, ਪਰ ਗੱਲ ਤੇ ਉਦੋਂ ਮੁੱਕਣੀ ਜਦੋਂ ਕਮਾਈ ਕਰਾਂਗੇ। ਹੈ ਜੀ, ਮੈਂ ਵੀ ਕਮਾਵਾਂ, ਮੈਂ 100 ਚੋਂ 100 ਪੈਸੇ ਨਹੀਂ ਚੱਲ ਸਕਦਾ, 5 ਪੈਸੇ ਹੀ ਚੱਲਣਾ, ਪਰ ਚੱਲਣਾ ਤੇ ਸਹੀ। 100 ਚੋਂ 100 ਪੈਸੇ ਤੁਸੀਂ ਨਹੀਂ ਚੱਲ ਸਕਦੇ, 5-10 ਪੈਸੇ ਚੱਲੋ, ਪਰ ਚੱਲੋ ਤੇ ਸਹੀ। ਚੱਲਣ ਵਾਲੇ ਦੇ ਉੱਤੇ ਗੁਰੂ ਦੀ ਖੁਸ਼ੀ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ ਅੱਜ ਸੁਣਿਓ, ਸਾਹਿਬਜ਼ਾਦਿਆਂ ਦਾ ਦਿਨ ਮਨਾ ਰਹੇ ਆ ਨਾ ਆਪਾਂ, ਪਹਿਲੀ ਬੇਨਤੀ ਸੁਣਿਓ। ਦੇਖੋ ਪਿਆਰਿਓ, ਠੰਡ ਕਿੰਨੀ ਅੱਜ, ਇਸ ਤੋਂ 15-20 ਗੁਣਾ ਜ਼ਿਆਦਾ ਠੰਡ ਸੀ ਉਹ ਦਿਨਾਂ 'ਚ। ਅੱਜ ਕੱਲ ਤੇ ਘਰ ਬਣੇ ਨੇ, ਕਿੰਨੀਆਂ ਫੈਕਟਰੀਆਂ, ਕਿੰਨਾ ਪੋਲਿਊਸ਼ਨ। ਉਦੋਂ ਤੇ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ, ਬੀਆਬਾਨ ਜੰਗਲ ਹੁੰਦੇ ਸੀ, ਥੋੜੀ ਵਸੋਂ ਹੁੰਦੀ ਸੀ। 15-20 ਗੁਣਾ ਜ਼ਿਆਦਾ ਠੰਡ, 15-20 ਗੁਣਾ ਜ਼ਿਆਦਾ ਠੰਡ, ਤੇ ਬੁਰਜ ਵੀ ਠੰਡਾ ਹੈ ਜੀ, ਠੰਡਾ ਬੁਰਜ। ਉਹਨੂੰ ਠੰਡਾ ਬੁਰਜ ਤਾਂ ਕਰਕੇ ਕਹਿੰਦੇ ਸੀ, ਥੱਲਿਓਂ ਨਾ ਉਹ ਬੁਰਜ ਦੇ ਪਾਣੀ ਦੀ ਨਦੀ ਵਗਦੀ ਸੀ। ਗਰਮੀਆਂ 'ਚ ਵੀ ਜਦੋਂ ਹਵਾ ਚੱਲਦੀ ਸੀ ਨਾ, ਪਾਣੀ ਨੂੰ ਛੂਹ ਕੇ ਬੁਰਜ ਤੱਕ ਪਹੁੰਚਦੀ ਸੀ, ਉੱਥੇ ਠੰਡਕ ਹੁੰਦੀ ਸੀ। ਤੇ ਸਰਦੀਆਂ ਵਿੱਚ ਤੇ ਹੱਦਾਂ ਹੀ ਟੱਪ ਜਾਂਦੀਆਂ ਸੀ ਨਾ ਠੰਡ ਦੀਆਂ। ਉਹ ਠੰਡਾ ਬੁਰਜ ਅੱਜ ਮਹਾਰਾਜ ਨੇ ਸਾਨੂੰ ਸਭ ਕੁਝ ਦਿੱਤਾ ਹੈ। ਉੱਤੇ ਲੈਣ ਨੂੰ ਰਜਾਈਆਂ ਵੀ ਨੇ, ਘਰਾਂ ਦੇ ਵਿੱਚ ਹੀਟਰ ਵੀ ਨੇ, ਗਰਮ ਕੱਪੜੇ ਵੀ ਪਾਉਂਦੇ ਆ, ਪਰ ਧੰਨ ਮਾਤਾ ਗੁਜਰ ਕੌਰ ਜੀ, ਉੱਤੇ ਲੈਣ ਨੂੰ ਗਰਮ ਕੱਪੜਾ ਵੀ ਕੋਈ ਨਹੀਂ ਹੈ ਜੀ, ਥੱਲੇ ਵਿਛਾਉਣ ਨੂੰ ਵੀ ਗਰਮ ਕੱਪੜਾ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਸੱਚਾਈ ਏ, ਅੱਜ ਅਸੀਂ ਤਰ੍ਹਾਂ ਦੇ ਪਦਾਰਥ ਛਕਦੇ ਆ, ਉਸ ਵੇਲੇ ਮਾਂ ਜੀ ਕੋਲ, ਸਾਹਿਬਜ਼ਾਦਿਆਂ ਕੋਲ ਖਾਣ ਲਈ ਵੀ ਕੁਝ ਨਹੀਂ। ਅੱਜ ਪਹਿਲੀ ਬੇਨਤੀ ਮੇਰੀ ਜ਼ਰੂਰ ਮੰਨਿਓ, ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ। ਇਹੋ ਜਿਹਾ ਮਾਹੌਲ, ਅੱਤ ਦੀ ਠੰਡ, ਅੱਤ ਦੀ ਸਰਦੀ, ਨਾ ਥੱਲੇ ਵਿਛਾਉਣ ਨੂੰ ਕੋਈ ਗਰਮ ਚੀਜ਼, ਨਾ ਉੱਤੇ ਲੈਣ ਨੂੰ, ਖਾਣ ਨੂੰ ਵੀ ਕੁਝ ਨਹੀਂ, ਪਰ ਧੰਨ ਦਾਦੀ ਮਾਂ ਆਪ ਵੀ ਤੇ ਆਪਣੇ ਲਾਲਾਂ ਨੂੰ ਵੀ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਾਉਂਦੇ ਨੇ। ਸੰਧਿਆ ਦੇ ਸਮੇਂ ਰਹਿ ਰਾਸ ਸਾਹਿਬ ਜੀ ਦੀ ਬਾਣੀ ਪੜਾਉਂਦੇ ਨੇ, ਨਿਤਨੇਮ ਕਰਾਉਂਦੇ ਨੇ।
ਐਸੇ ਮਾਹੌਲ ਦੇ ਵਿੱਚ ਵੀ ਉਹਨਾਂ ਨੇ ਨਿਤਨੇਮ ਨਹੀਂ ਛੱਡਿਆ। ਮਾਫੀ ਦੇਣਾ, ਬਾਪੂ ਨੇ ਸਾਨੂੰ ਦਿੱਤਾ ਸਭ ਕੁਝ, ਅਸੀਂ ਫਿਰ ਵੀ ਨਿਤਨੇਮ ਨਹੀਂ ਕਰਦੇ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ ਸਾਹਿਬਜ਼ਾਦਿਆਂ ਦੀ ਯਾਦ ਮਨਾਉਣ ਵਾਲਿਓ, ਨਿਤਨੇਮ 'ਚ ਪੱਕੇ ਹੋ ਜੋ, ਪੱਕੇ ਪੱਕੇ ਬਿਲਕੁਲ ਨਹੀਂ ਜਿਹੜੇ ਕਰਦੇ। ਸ਼ੁਰੂਆਤ ਇੱਕ ਪਾਠ ਜਪਜੀ ਸਾਹਿਬ ਤੋਂ ਕਰੋ, ਪਰ ਕਰੋ ਤੇ ਸਹੀ। ਤੇ ਜਿਹੜੇ ਕਦੀ ਕਰ ਲਿਆ ਕਦੀ ਨਹੀਂ ਕੀਤਾ, ਅੱਜ ਨਿਤਨੇਮ ਕਰ ਲਿਆ ਕੱਲ ਨਹੀਂ ਕੀਤਾ, ਕੀ ਫਰਕ ਪੈ ਜਾਣਾ? ਨਹੀਂ, ਪੱਕੇ ਨਿਤ ਦਾ ਨੇਮ, ਮਤਲਬ ਨਿਤ ਦਾ ਨੇਮ ਪੱਕਾ। ਜਿਵੇਂ ਮੈਂ ਪਹਿਲੇ ਤੁਹਾਨੂੰ ਬੇਨਤੀ ਕੀਤੀ ਆ ਨਾ, ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਤੂੰ ਨਿਤਨੇਮ ਨਾ ਛੱਡੀ, ਉਹ ਕਲਗੀਆਂ ਵਾਲਾ ਤੇਰੀ ਬਾਂਹ ਨਹੀਂ ਛੱਡੇਗਾ। ਸਤਿ ਸ੍ਰੀ ਅਕਾਲ। ਇਹ ਪਹਿਲੀ ਬੇਨਤੀ ਜੇ ਨਿਤਨੇਮ ਵਿੱਚ ਪੂਰੇ ਹੋਵੋ। ਨਿਤਨੇਮ ਵਿੱਚ ਮੇਰੀ ਵੀ ਅਰਦਾਸ ਕਰੋ, ਆਪਣੀ ਵੀ, ਕਿ ਬਾਬਾ ਕਿਰਪਾ ਕਰ, ਮਿਹਰ ਕਰ, ਨਿਤਨੇਮ ਵਿੱਚ ਪੱਕੇ ਹੋਈਏ ਅਸੀਂ। ਉਦਮ ਕਰੋ ਜ਼ਰੂਰ, ਇਹ ਨਹੀਂ ਉਦਮ ਕੀਤੇ ਬਿਨਾ ਗੱਲ ਨਹੀਂ ਬਣਨੀ, ਉਦਮ ਜ਼ਰੂਰ ਕਰਨਾ ਪੈਣਾ ਹੈ। ਇਹ ਨਹੀਂ ਕਿ ਅਸੀਂ ਘਰ ਬੈਠੇ ਕਹੀ ਚੱਲੀਏ ਸਤਿਗੁਰੂ ਤੁਸੀਂ ਕਿਰਪਾ ਕਰੋਗੇ ਤੇ ਮੈਂ ਨਿਤਨੇਮ ਕਰਾਂਗਾ, ਇਦਾਂ ਨਹੀਂ ਹੁੰਦਾ ਕਿਤੇ। ਉਦਮ ਤੇ ਤੈਨੂੰ ਕਰਨਾ ਪੈਣਾ, ਗੁਟਕਾ ਸਾਹਿਬ ਤੇ ਤੈਨੂੰ ਫੜਨਾ ਪੈਣਾ, ਬਾਣੀ ਤੈਨੂੰ ਆਪ ਪੜ੍ਹਨੀ ਪੈਣੀ। ਉਦਮ ਤੇ ਕਰੇਗਾ ਤਾਂ ਕਿਰਪਾ ਵਰਤਣੀ, ਉਹ ਤੋਂ ਬਿਨਾ ਨਹੀਂ ਗੱਲ ਬਣਨੀ। ਅੱਜ ਮਾਤਾ ਗੁਜਰ ਕੌਰ ਦੀਆਂ ਸੀਸਾਂ ਲੈ ਲਓ, ਅੱਜ ਸਾਹਿਬਜ਼ਾਦਿਆਂ ਦੀਆਂ ਸੀਸਾਂ ਲੈ ਲਓ। ਅੱਜ ਆਪਣੇ ਮਨਾਂ ਦੇ ਅੰਦਰ ਇਹ ਪੱਕਾ ਨਿਸ਼ਚਾ ਕਰ ਜੋ, ਦਾਤਾ ਜੀ ਜਦ ਤੱਕ ਮੇਰੇ ਸਾਹ ਚੱਲਣਗੇ ਅੱਜ ਤੋਂ ਕਦੀ ਵੀ ਮੈਂ ਨਿਤਨੇਮ ਨਹੀਂ ਛੱਡਾਂਗਾ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸ਼ੁਰੂਆਤ ਥੋੜੇ ਤੋਂ ਕਰ ਲਓ। ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਬਿਲਕੁਲ ਨਹੀਂ ਕਰਦੇ। ਭਾਵੇਂ ਇੱਕ ਜਪਜੀ ਸਾਹਿਬ ਦੇ ਪਾਠ ਤੋਂ ਕਰ ਲਓ ਸ਼ੁਰੂਆਤ, 15 ਮਿੰਟ ਸਿਮਰਨ ਤੋਂ ਕਰ ਲਓ ਸ਼ੁਰੂਆਤ, 6 ਮਾਲਾ ਮੂਲ ਮੰਤਰ ਦੀਆਂ, 2 ਮਾਲਾ ਮੂਲ ਮੰਤਰ ਦੀਆਂ ਤੋਂ ਕਰ ਲਓ ਸ਼ੁਰੂਆਤ। ਪਰ ਨਿਤਨੇਮ ਪੱਕਾ, ਤੇ ਜਿਉਂ-ਜਿਉਂ ਰਸ ਵਧੇ ਤਿਉਂ-ਤਿਉਂ ਨਿਤਨੇਮ ਵੀ ਤੇਰਾ ਵੱਧਦਾ ਜਾਵੇ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਸਭ ਕੁਝ ਸਾਨੂੰ ਮਾਲਕ ਨੇ ਦਿੱਤਾ, ਪਰ ਅਸੀਂ ਨਿਤਨੇਮ ਛੱਡ ਦਿੱਤਾ। ਇਹ ਪਹਿਲੀ ਬੇਨਤੀ, ਨਿਤਨੇਮ ਦਾ ਪਹਿਰਾ ਡਟ ਕੇ ਲਾਓ। ਦੂਜੀ ਬੇਨਤੀ, ਅਸੀਂ ਇਤਿਹਾਸ ਰੋਜ਼ ਸੁਣਦੇ ਆ, ਕਈ ਦਿਨਾਂ ਤੋਂ ਚੱਲਦੇ ਆ, ਵੱਖ-ਵੱਖ ਚੈਨਲਾਂ ਦੇ ਰਾਹੀਂ ਸੁਣਦੇ ਆ, ਵੱਖ-ਵੱਖ ਅਸਥਾਨਾਂ ਤੇ ਜਾ ਕੇ ਇਤਿਹਾਸ ਸੁਣਦੇ, ਹਰ ਸਾਲ ਹੀ ਸੁਣਦੇ ਆ, ਪਰ ਇਹ ਇਤਿਹਾਸ ਸਾਨੂੰ ਕਹਿੰਦਾ ਕੀ ਉਹ ਤੇ ਮੰਨੀਏ। ਹੁਣ ਤੁਸੀਂ ਸਿਆਣੇ ਹੋ, ਅੱਜ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ ਹੈ ਨਾ। ਸਾਹਿਬਜ਼ਾਦੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੁੰਦੇ ਨੇ, ਕੋਈ ਆਲਾ ਦੁਆਲਾ ਆਪਣਾ ਨਹੀਂ ਸੀ ਉੱਥੇ, ਸਿਪਾਹੀ ਡਟ ਕੇ ਜ਼ੋਰ ਦੇ ਨਾਲ ਇੱਕ ਕਹਿ ਰਹੇ ਸੀ ਰਾਹ ਦੇ ਵਿੱਚ, ਬਈ ਜਦੋਂ ਜਾਓਗੇ ਨਾ ਸੂਬਾ ਸਰਹੰਦ ਦੇ ਕੋਲ, ਤੇ ਜਾ ਕੇ ਤੁਸੀਂ ਸਲਾਮ ਕਰਨੀ ਝੁੱਕ ਕੇ। ਪਰ ਕਿੱਡੀ ਹੈਰਾਨਗੀ ਦੀ ਗੱਲ, ਪਹਿਲੇ ਤੇ ਜਦੋਂ ਅੰਦਰ ਦਾਖਲ ਹੋਣ ਲੱਗੇ ਉਦੋਂ ਸਾਨੂੰ ਸਭ ਕੁਝ ਸਿਖਾਤਾ, ਬੜਾ ਕੁਝ ਸਿਖਾਤਾ। ਵੱਡਾ ਦਰਵਾਜ਼ਾ ਬੰਦ ਸੀ ਤੇ ਛੋਟਾ ਬੂਹਾ ਖੋਲਿਆ ਸੀ, ਤੇ ਮਨ 'ਚ ਇਹ ਚੀਜ਼ ਰੱਖੀ ਸੀ ਜਦੋਂ ਇਸ ਬਾਰੀ ਵਰਗੇ ਦਰਵਾਜ਼ੇ ਤੋਂ ਸਾਹਿਬਜ਼ਾਦੇ ਨਿਕਲ ਕੇ ਅੰਦਰ ਵੜਨਗੇ ਨਾ, ਸਿਰ ਝੁਕਾ ਕੇ ਅਸੀਂ ਤਾੜੀਆਂ ਮਾਰਾਂਗੇ, ਗੁਰੂ ਦੇ ਬੱਚੇ ਝੁਕ ਗਏ। ਪਰ ਅੰਦਰ ਤੇ ਬਾਜਾਂ ਵਾਲੇ ਦਾ ਖੂਨ ਹੈ ਨਾ। ਜਦੋਂ ਉਹ ਛੋਟਾ ਦਰਵਾਜ਼ਾ ਵੇਖਿਆ, ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾਉਂਦੇ ਨੇ ਸਾਹਿਬਜ਼ਾਦੇ, ਸਮਝ ਗਏ। ਤੇ ਫਿਰ ਅੰਦਰ ਵੜਨ ਲੱਗਿਆਂ ਸਿਰ ਨਹੀਂ ਝੁਕਾਏ, ਪਹਿਲੇ ਸਿਰ ਨਹੀਂ, ਪਹਿਲੇ ਆਪਣੇ ਪੈਰ ਅੰਦਰ ਦਰਵਾਜ਼ੇ ਤੋਂ ਕੀਤੇ, ਤੇ ਉਹਨਾਂ ਨੂੰ ਆਪਣੀਆਂ ਜੁੱਤੀਆਂ ਵਿਖਾਈਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਜੁੱਤੀਆਂ ਵਿਖਾਈਆਂ। ਉਹ ਸੂਬਾ ਸਰਹੰਦ ਭਾਵੇਂ ਜਿੰਨੇ ਮਰਜ਼ੀ ਸਾਨੂੰ ਲਾਲਚ ਦੇ, ਭਾਵੇਂ ਆਪਣੀਆਂ ਧੀਆਂ ਦੇ ਡੋਲੇ ਤੋਰਨ ਦੇ ਲਾਲਚ ਦੇ, ਜ਼ਮੀਨਾਂ ਜਾਇਦਾਦਾਂ ਦੇ ਲਾਲਚ ਦੇ, ਸਭ ਤੇਰੀਆਂ ਚੀਜ਼ਾਂ ਨੂੰ ਅਸੀਂ ਜੁੱਤੀ ਦੀ ਠੋਕਰ ਦੇ ਉੱਤੇ ਗਿਣਦੇ ਆ। ਉਹ ਮਾਫੀ ਦੇਣਾ, ਅੱਜ ਜਰਾ ਜਿੰਨਾ ਸਾਨੂੰ ਗੁਰੂ ਘਰ ਚੋਂ ਕੋਈ ਦਾਤ ਮਿਲਣ ਤੋਂ ਦੇਰੀ ਹੋ ਜੇ ਨਾ, ਆਪਣੇ ਮਾਲਕ ਦਾ ਬੂਹਾ ਛੱਡ ਕੇ ਅਸੀਂ ਦੂਜਿਆਂ ਦੇ ਬੂਹੇ ਤੇ ਫਟ ਜਾ ਕੇ ਬਹਿ ਜਾਂਦੇ ਆ। ਉਹਨਾਂ ਨੇ ਤੇ ਜਿਨ੍ਹਾਂ ਦੇ ਦਿਨ ਮਨਾ ਰਹੇ, ਉਹਨਾਂ ਨੇ ਹਰ ਚੀਜ਼ ਨੂੰ ਜੁੱਤੀ ਦੀ ਨੋਕ ਤੇ ਰੱਖਿਆ। ਸਾਨੂੰ ਤੇ ਮਾਲਕ ਦੀ ਖੁਸ਼ੀ ਚਾਹੀਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਨੇ ਤੇ ਮਾਲਕ ਦੀ ਖੁਸ਼ੀ ਨੂੰ ਪਹਿਲ ਦਿੱਤੀ, ਖੁਸ਼ੀ ਨੂੰ, ਮਾਲਕ ਦੇ ਬਚਨ ਕਮਾਉਣ ਨੂੰ ਪਹਿਲ ਦਿੱਤੀ, ਆਪਣੀ ਸਿੱਖੀ ਨੂੰ ਪਹਿਲ ਦਿੱਤੀ।
ਤੇ ਅੱਜ ਜਰਾ ਜਿੰਨਾ ਸਾਨੂੰ ਕਿਤੇ ਦਾਤ ਮਿਲਣ 'ਚ ਦੇਰੀ ਹੋ ਜੇ ਅਸੀਂ ਦੂਜਿਆਂ ਦਾ ਬੂਹਾ ਖੜਕਾਉਣੇ, ਸ਼ਾਇਦ ਇੱਥੋਂ ਮਿਲ ਜਾਣਾ ਹੈ। ਪਰ ਅੱਜ ਆਪਣੇ ਹਿਰਦਿਆਂ ਦੀ ਡਾਇਰੀ ਦੇ ਉੱਤੇ ਲਿਖ ਕੇ ਲੈ ਜਿਓ ਇਹ ਗੱਲ। ਇਕੱਲਾ ਅਮਨਦੀਪ ਸਿੰਘ ਨਹੀਂ ਬੋਲ ਰਿਹਾ, ਮੈਂ ਕਿਸੇ ਦਾ ਬੁਲਾਇਆ ਬੋਲ ਰਿਹਾ, ਸੱਚ ਕਹਿ ਰਿਹਾ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿੱਧਰ ਮਰਜ਼ੀ ਸਿੱਖ ਚਲਿਆ ਜਾਵੇ, ਜੇ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਾ ਪਈ, ਜਿੱਧਰ ਮਰਜ਼ੀ ਚਲਿਆ ਜਾਵੇ ਕਦੀ ਇਹਦੀ ਪੂਰੀ ਪੈ ਹੀ ਨਹੀਂ ਸਕਦੀ। ਸਤਿ ਸ੍ਰੀ ਅਕਾਲ। ਉਹ ਬੰਦਿਆਂ ਤੋਂ ਆਸਾਂ ਮੁਰਾਦਾਂ ਨਾ ਰੱਖੋ, ਫਲਾਣਾ ਬੰਦਾ ਸਾਡੀ ਝੋਲੀ ਭਰੇਗਾ। ਬੰਦਾ ਬੰਦੇ ਨੂੰ ਕੀ ਦੇ ਸਕਦਾ? ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਉਹ ਤੇ ਆਪ ਦੁੱਖਾਂ ਨਾਲ ਭਰਿਆ ਪਿਆ। ਹਾਂ, ਕਮਾਈ ਵਾਲੇ ਸਾਧੂ ਮਹਾਤਮਾ ਗੁਰਸਿੱਖ ਨੇ, ਉਹਨਾਂ ਦਾ ਰੱਜ ਰੱਜ ਕੇ ਸਤਿਕਾਰ ਕਰਨਾ, ਸਤਿਕਾਰ। ਪਰ ਜੇ ਕੋਈ ਕਵੇ ਮੈਂ ਗੁਰੂ ਬਣ ਗਿਆ, ਉਹਨੂੰ ਦੂਰੋਂ ਮੱਥਾ ਟੇਕ ਦਿਓ। ਬਈ ਚੰਗਾ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਮੇਰਾ ਗੁਰੂ ਤੇ ਮੇਰਾ ਗੁਰੂ ਗ੍ਰੰਥ ਸਾਹਿਬ, ਮੇਰਾ ਗੁਰੂ ਨਾਨਕ, ਮੇਰਾ ਕਲਗੀਆਂ ਵਾਲਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਐਵੇਂ ਜਗ੍ਹਾ ਜਗ੍ਹਾ ਤੇ ਭਟਕੋ ਨਾ। ਜਿਨ੍ਹਾਂ ਦਾ ਦਿਨ ਮਨਾ ਰਹੇ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਆਪਣੀ ਜੁੱਤੀ ਦੀ ਨੋਕ ਦੇ ਉੱਤੇ ਰੱਖਿਆ, ਸਾਰੀਆਂ ਸੁੱਖ ਸਹੂਲਤਾਂ ਨੂੰ। ਅਸੀਂ ਨਿਕਾ ਜਿੰਨਾ ਕੋਈ ਦੁੱਖ ਦਾ ਸਮਾਂ ਬਣ ਜੇ ਦੂਜਿਆਂ ਕੋਲ ਜਾਂਦੇ ਆ। ਨਹੀਂ ਭਾਈ, ਨਹੀਂ। ਅੱਜ ਆਪਣੇ ਹਿਰਦੇ ਦੀ ਡਾਇਰੀ ਖੋਲੋ ਤੇ ਲਿਖ ਲਓ, 3 ਗੁਣ ਆਪਣੇ ਅੰਦਰ ਪੱਕੇ ਤੌਰ ਤੇ ਧਾਰ ਲਓ। 3 ਗੁਣ। ਪਹਿਲਾ ਗੁਣ, ਕਦੀ ਵੀ ਗੁਰੂ ਘਰ ਵਿੱਚ ਆ ਕੇ ਕਾਲੇ ਨਹੀਂ ਪੈਣਾ, ਕਾਲੇ ਨਹੀਂ। ਦਾਤ ਮਿਲ ਗਈ ਹੈ, ਸ਼ੁਕਰਾਨਾ ਕਰੋ। ਤੇ ਜੇ ਦਾਤ ਮਿਲਣ 'ਚ ਕੋਈ ਦੇਰੀ, ਕਾਲੇ ਪੈ ਕੇ ਦੂਜਿਆਂ ਦਾ ਬੂਆ ਨਹੀਂ, ਕਾਲੇ ਨਹੀਂ ਪੈਣਾ, ਕਾਲੇ ਨਹੀਂ। ਇਹ ਗੁਣ ਲਾਜ਼ਮੀ ਤੌਰ ਤੇ ਆਪਣੇ ਅੰਦਰ ਵਸਾ ਲਓ, ਕਦੀ ਕਾਲੇ ਨਹੀਂ ਪੈਣਾ। ਦੂਜਾ ਗੁਣ, ਕਦੀ ਦਰ ਨਹੀਂ ਛੱਡਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹਦੇ ਬੂਏ ਤੇ ਜਾਵਾਂ, ਤੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਕਿਹਦੇ ਬੂਏ ਤੇ ਜਾਵਾਂ? ਕਦੀ ਆਪਣਾ ਮਾਲਕ ਦਾ ਬੂਆ ਨਾ ਛੱਡੋ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸੀ, ਸੁਣਿਓ ਧਿਆਨ ਨਾਲ। ਇੱਕ ਨਗਰ ਦਾ ਰਾਜਾ ਆਪਣੇ ਨਗਰ ਦਾ ਨਾ ਚੱਕਰ ਲਾ ਰਿਹਾ। ਗੱਲ ਧਿਆਨ ਨਾਲ ਸੁਣਨੀ ਜੇ, ਬਸ ਥੋੜਾ ਜਿਹਾ ਸਮਾਂ ਆਪਣੇ ਕੋਲ ਹੈ। ਬਸ ਮਨਾਂ ਨੂੰ ਲੈ ਆਓ ਗੁਰੂ ਦੀ ਹਜ਼ੂਰੀ 'ਚ। ਜੇ ਇੱਧਰ ਉੱਧਰ ਭਟਕਦਾ ਨਾ, ਕਿਤੇ ਕੰਟਰੋਲ ਕਰਕੇ ਲੈ ਆਓ। ਫਿਰ ਕਈ ਵਾਰੀ ਬੈਠਾ ਬੰਦਾ ਸੰਗਤ 'ਚ ਹੁੰਦਾ ਹੈ ਸਰੀਰਕ ਤੌਰ ਤੇ, ਪਰ ਮਨ ਗੰਦੀ ਖਾਂਦਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਖਾਂ ਮੈਲੀਆਂ ਸੰਗਤ 'ਚ ਵੀ ਆ ਕੇ ਰੱਖ ਲੈਂਦਾ। ਕਈ ਵਾਰੀ ਸੰਗਤ ਵਿੱਚ ਬੈਠਾ ਹੁੰਦਾ, ਲੋਕ ਕਹਿੰਦੇ ਤੇ ਕੀਰਤਨ ਸੁਣਦਾ, ਕੀਰਤਨ ਸੁਣਦਾ, ਪਰ ਮਨ ਕਰਕੇ ਕਈ ਵਾਰੀ ਪਿਆਰਿਓ ਗੰਦ ਖਾ ਰਿਹਾ ਹੁੰਦਾ, ਗੰਦ ਹੈ ਜੀ। ਜੇ ਮਨ ਇੱਧਰ ਉੱਧਰ ਉਡਾਰੀਆਂ ਮਾਰ ਰਿਹਾ ਨਾ, ਤਾਂ ਲੈ ਆਓ, ਆਖੋ ਵਾਹਿਗੁਰੂ 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 ਵਾਹਿਗੁਰੂ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸੀ, ਕਹਿੰਦੇ ਇੱਕ ਨਗਰ ਦਾ ਰਾਜਾ ਆਪਣੇ ਨਗਰ ਦਾ ਲਾ ਰਿਹਾ ਚੱਕਰ, ਤੇ ਇੱਕ ਬੱਚਾ ਵੇਖਿਆ ਉਹਨੇ 14-15 ਸਾਲ ਦਾ। ਉਹ ਬੱਚਾ ਨਾ ਮਿੱਟੀ ਨਾਲ ਖੇਡ ਰਿਹਾ ਸੀ। ਮੈਂ ਬਸ ਇਸ਼ਾਰਾ ਜਿਹਾ ਦੇਣਾ, ਜਦੋਂ ਮਿੱਟੀ ਨਾਲ ਖੇਡਦੇ ਆ ਬੱਚੇ ਨੂੰ ਵੇਖਿਆ, ਤੇ ਜਿਵੇਂ ਆਮ ਅਸੀਂ ਵੱਡੇ ਕਹਿ ਦਿੰਦੇ ਆ ਨਾ ਬੱਚਿਆਂ ਨੂੰ ਮਿੱਟੀ ਨਾਲ ਨਾ ਖੇਡ ਪਾਈ, ਉਹ ਵੀ ਕਹਿੰਦਾ, ਰਾਜਾ ਕਹਿੰਦਾ ਪੁੱਤਰ ਮਿੱਟੀ ਨਾਲ ਨਾ ਖੇਡ, ਐਵੇਂ ਕੱਪੜੇ ਖਰਾਬ ਕਰਦਾ, ਸਮਾਂ ਖਰਾਬ ਕਰਦਾ, ਮਿੱਟੀ ਨਾਲ ਕਿਉਂ ਖੇਡਦਾ, ਨਾ ਖੇਡ। ਤੇ ਬੱਚਾ ਉਮਰ ਛੋਟੀ, ਪਰ ਕਹਿੰਦਾ ਪਤਾ ਕੀ ਕਹਿੰਦਾ, ਰਾਜਾ ਧਿਆਨ ਨਾਲ ਵੇਖ, ਮੈਂ ਮਿੱਟੀ ਨਾਲ ਨਹੀਂ ਖੇਡਦਾ, ਮਿੱਟੀ ਮਿੱਟੀ ਨਾਲ ਖੇਡ ਰਹੀ ਹੈ, ਮਿੱਟੀ ਮਿੱਟੀ ਨਾਲ ਖੇਡ ਰਹੀ। ਇਹ ਸਰੀਰ ਵੀ ਮਿੱਟੀ ਹੈ, ਮਰਨ ਤੋਂ ਬਾਅਦ ਵੀ ਮਿੱਟੀ ਹੋਣਾ, ਮੈਂ ਮਿੱਟੀ ਨਾਲ ਨਹੀਂ ਖੇਡ ਰਿਹਾ, ਮਿੱਟੀ ਮਿੱਟੀ ਨਾਲ ਖੇਡ ਰਹੀ। ਤੇ ਰਾਜਾ ਆਪਣੇ ਮਨ 'ਚ ਸੋਚਦਾ, ਕਹਿੰਦਾ ਬੜਾ ਹੀ ਸਿਆਣਾ ਬੱਚਾ, ਉਮਰ ਛੋਟੀ ਪਰ ਗਿਆਨ ਬੜਾ ਹੈ। ਤੇ ਰਾਜਿਆਂ ਨੂੰ ਏਦਾਂ ਵੱਡੇ ਬੰਦਿਆਂ ਨੂੰ, ਦਿਮਾਗੀ ਬੰਦਿਆਂ ਦੀ ਬੜੀ ਲੋੜ ਹੁੰਦੀ। ਕਹਿੰਦੇ ਇਹਨੂੰ ਨੌਕਰੀ ਰੱਖ ਲੈਨੇ ਆ, ਵੱਡਾ ਹੋ ਕੇ ਮੈਨੂੰ ਚੰਗੀਆਂ ਸਲਾਹਾਂ ਦਿਆ ਕਰੇਗਾ। ਉਹ ਕਹਿੰਦਾ, ਰਾਜਾ ਕਹਿਣ ਲੱਗਾ, ਕਹਿੰਦਾ ਪੁੱਤਰ ਤੂੰ ਮੇਰੀ ਨੌਕਰੀ ਕਰ ਲੈ, ਜੋ ਤੂੰ ਕਹੇਗਾ ਨਾ ਆਪਣੇ ਮੂੰਹ ਮੰਗੀ ਤਨਖਾਹ ਤੈਨੂੰ ਦੇਵਾਂਗਾ, ਜ਼ਮੀਨ ਜਾਇਦਾਦ ਕਹੇਗਾ ਉਹ ਤੇਰੇ ਨਾਮ ਲਵਾ ਦਾਂਗਾ, ਪਰ ਮੇਰੇ ਹੀ ਨੌਕਰੀ ਕਰ। ਉਹ ਬੱਚਾ ਕਹਿੰਦਾ, ਰਾਜਾ ਨੌਕਰੀ ਕਰਾਂਗਾ, ਪਰ ਮੇਰੀਆਂ 3 ਸ਼ਰਤਾਂ ਮੰਨੇਗਾ ਤਾਂ। ਰਾਜਾ ਕਹਿੰਦਾ, ਤੇਰੀਆਂ ਸ਼ਰਤਾਂ ਬਿਨਾਂ ਸੁਣਿਆ ਹੀ ਮੈਂ ਮੰਨੀਆਂ। ਮਾਇਆ ਜਿੰਨੀ ਕਹੇਗਾ, ਜ਼ਮੀਨਾਂ ਜਾਇਦਾਦਾਂ ਜੋ ਕੁਝ ਸਭ ਕੁਝ। ਕਹਿੰਦਾ ਨਹੀਂ, ਪਹਿਲੇ ਸ਼ਰਤਾਂ ਸੁਣ, ਜੇ ਹਾਂ ਕਰੇਗਾ ਉਸ ਤੋਂ ਬਾਅਦ ਫਿਰ ਤੇਰੀ ਨੌਕਰੀ ਕਰਾਂਗਾ, ਉਸ ਤੋਂ ਬਿਨਾਂ ਨਹੀਂ। ਉਹ ਕਹਿੰਦਾ ਚੱਲ ਸੁਣਾ ਫਿਰ ਸ਼ਰਤਾਂ ਤੇਰੀਆਂ ਕੀ। ਕਹਿੰਦਾ ਬੱਚਾ ਇਹਨੇ ਕੀ ਕਹਿ ਦੇਣਾ। ਤੇ
ਤੇ ਬੱਚੇ ਨੇ ਪਤਾ ਕੀ ਕੀਤਾ, ਕਹਿੰਦਾ ਰਾਜਾ ਜੇ ਮੇਰੇ ਕੋਲੋਂ ਨੌਕਰੀ ਕਰਵਾਉਣੀ ਹੋ, ਮੇਰੀ ਪਹਿਲੀ ਸ਼ਰਤ ਏ ਤੂੰ ਖਾਵੇਂ ਨਾ ਖਾਵੇਂ, ਜਦੋਂ ਮੇਰੇ ਖਾਣ ਦਾ ਵੇਲਾ ਹੋਵੇ ਚੰਗੇ ਪਦਾਰਥਾਂ ਦੇ ਨਾਲ ਮੈਨੂੰ ਭੋਜਨ ਤਿਆਰ ਕਰਕੇ ਤੂੰ ਖਵਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਰਾਜਾ ਮੱਥੇ ਤੇ ਹੱਥ ਮਾਰਦਾ, ਕਹਿੰਦਾ ਰਿਹਾ ਬੱਚੇ ਦਾ ਬੱਚਾ ਹੀ। ਇਹ ਕਹਿ ਦਿੰਦਾ ਕਿ ਜਦੋਂ ਮੈਂ ਖਾਵਾਂ ਮੈਂ ਰਾਜਾ ਵਾਂ, ਜਿਹੋ ਜਿਹਾ ਖਾਵਾਂ ਉਹ ਜਿਹਾ ਇਹਨੂੰ ਖਵਾ ਦੇਵਾਂ। ਇਹ ਤੇ ਮੰਨਣ ਚ ਆਈ ਕਿ ਮੈਂ ਨਾ ਖਾਵਾਂ, ਇਹਦੇ ਖਾਣ ਦਾ ਜਦੋਂ ਵੇਲਾ ਹੋਵੇ ਇਹਦੇ ਲਈ ਚੰਗੇ ਪਦਾਰਥਾਂ ਦੇ ਨਾਲ ਮੈਂ ਭੋਜਨ ਦਾ ਪ੍ਰਬੰਧ ਕਰਾਂ। ਮਨ 'ਚ ਕਾਂਟਾ ਮਾਰਤਾ, ਕਹਿੰਦੇ ਬੱਚਾ ਹੀ ਏ, ਚਲੋ ਅਗਲੀਆਂ ਸ਼ਰਤਾਂ ਸੁਣ ਲੈਨੇ, ਪਰ ਇਹਨੂੰ ਨੌਕਰੀ ਨਹੀਂ ਰੱਖਣਾ। ਕਹਿੰਦਾ ਬੱਚਿਆ ਅਗਲੀ ਸ਼ਰਤ ਦੱਸ, ਇਹਦੇ ਬਾਰੇ ਵਿਚਾਰ ਕਰਕੇ ਤੈਨੂੰ ਦੱਸਦੇ ਅਗਲੀ ਸ਼ਰਤ। ਕਹਿੰਦਾ ਮੇਰੀ ਦੂਜੀ ਸ਼ਰਤ, ਰਾਜਾ ਜਿੱਧਰ ਮੈਂ ਜਾਵਾਂ, ਜਿਸ ਗਲੀ ਮਹੱਲੇ 'ਚ, ਜਿਸ ਨਗਰ 'ਚ, ਜਿਸ ਬਾਜ਼ਾਰ, ਜਿਸ ਪਿੰਡ 'ਚ, ਜਿੱਧਰ ਜਿੱਧਰ ਮੈਂ ਜਾਵਾਂ ਮੇਰੇ ਨਾਲ ਨਾਲ ਤੈਨੂੰ ਤੁਰਨਾ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਰਾਜਾ ਫਿਰ ਹੱਸਦਾ ਆਪਣੇ ਅੰਦਰ, ਕਹਿੰਦਾ ਰਿਹਾ ਬੱਚੇ ਦਾ ਬੱਚਾ। ਇਹ ਕਹਿੰਦਾ ਜਿੱਧਰ ਮੈਂ ਜਾਵਾਂ ਉਧਰ ਇਹਨੂੰ ਲੈ ਜਾਇਆ ਕਰਾਂ। ਇਹ ਤੇ ਮੰਨਣ 'ਚ ਆਈ ਗੱਲ, ਪਰ ਹੋਵਾਂ ਮੈਂ ਰਾਜਾ, ਇਹਨੇ ਮੇਰੇ ਨਾਲ ਚੱਲਣਾ। ਮੇਰੇ ਨਾਲ ਚੱਲਣ ਦੀ ਬਜਾਏ ਕਹਿੰਦਾ ਜਿੱਧਰ ਇਹ ਜਾਵੇ ਉਧਰ ਮੈਂ ਜਾਣਾ। ਕਾਂਟਾ ਮਾਰਦਾ, ਕਹਿੰਦਾ ਆਪਣੇ ਅੰਦਰ ਹੀ ਕਾਂਟਾ ਮਾਰ ਕੇ ਕਹਿੰਦਾ ਇਹਨੂੰ ਨੌਕਰੀ ਰੱਖਣਾ ਨਹੀਂ, ਪਰ ਚਲੋ ਤੀਜੀ ਸ਼ਰਤ ਵੀ ਸੁਣ ਲੈਂਦੇ ਆ। ਕਹਿੰਦੇ ਤੀਜੀ ਵੀ ਦੱਸ ਦੇ। ਕਹਿੰਦਾ ਮੇਰੀ ਤੀਜੀ ਸ਼ਰਤ ਏ ਜਦੋਂ ਮੈਂ ਰਾਤੀ ਸੌਵਾਂ ਸਾਰੀ ਰਾਤ ਰਾਜਾ ਤੈਨੂੰ ਮੇਰੀ ਪਹਿਰੇਦਾਰੀ ਕਰਨੀ ਪੈਣੀ ਹੈ, ਮੇਰੀ ਪਹਿਰੇਦਾਰੀ। ਰਾਜਾ ਹੱਸ ਪਿਆ, ਕਹਿੰਦਾ ਤੂੰ ਰਿਹਾ ਬੱਚੇ ਦਾ ਬੱਚਾ ਹੀ। ਮੈਂ ਸੌਵਾਂ ਮੇਰੀ ਪਹਿਰੇਦਾਰੀ ਤੂੰ ਕਰੇ ਤੇ ਜੱਚਦਾ ਹੈ, ਤੂੰ ਸੌਵੇਂ ਤੇਰੀ ਪਹਿਰੇਦਾਰੀ ਮੈਂ ਕਰਾਂ, ਨੌਕਰੀ ਮੈਂ ਕਰਨੀ ਕਿ ਤੂੰ। ਤੇ ਉਸ ਵੇਲੇ ਉਹ ਬੱਚਾ ਕਹਿੰਦਾ ਰਾਜਾ ਜਿੱਦ ਤੇ ਤੂੰ ਕੀਤੀ ਸੀ ਨਾ ਮੈਨੂੰ ਨੌਕਰੀ ਰੱਖਣ ਦੀ, ਮੈਂ ਤੇਰੀ ਨੌਕਰੀ ਕਰਨੀ ਵੀ ਨਹੀਂ, ਮੈਂ ਤੇਰੀ ਨੌਕਰੀ ਕਰਨੀ ਵੀ ਨਹੀਂ, ਕਿਉਂਕਿ ਜਿਹਦੀ ਮੈਂ ਨੌਕਰੀ ਕਰਦਾ ਵਾਂ ਨਾ ਉਹਨੇ ਇਹ ਤਿੰਨੇ ਸ਼ਰਤਾਂ ਮੇਰੀਆਂ ਮੰਨੀਆਂ ਹੋਈਆਂ ਨੇ। ਵਾਹਿਗੁਰੂ। ਸਤਿ ਸ੍ਰੀ ਅਕਾਲ। ਰਾਜਾ ਕਹਿੰਦਾ ਕੌਣ ਹੈ ਜਿਨੇ ਤੇਰੀਆਂ ਤਿੰਨੇ ਸ਼ਰਤਾਂ ਮੰਨੀਆਂ? ਕਹਿੰਦਾ ਕੋਈ ਹੋਰ ਨਹੀਂ, ਉਹ ਹੈ ਮੇਰਾ ਪਰਮੇਸ਼ਰ, ਮੇਰਾ ਈਸ਼ਟ, ਮੇਰਾ ਭਗਵਾਨ, ਮੇਰਾ ਗੁਰੂ ਰਾਮਦਾਸ। ਸਤਿ ਸ੍ਰੀ ਅਕਾਲ। ਕਹਿੰਦਾ ਮੈਂ ਭਗਵਾਨ ਜੀ ਨੂੰ ਵੇਖਿਆ ਨਹੀਂ, ਉਹ ਕਿਹੋ ਜਿਹੇ ਨੇ ਮੈਨੂੰ ਇਹ ਵੀ ਨਹੀਂ ਪਤਾ ਉਹ ਖਾਂਦੇ ਨੇ ਕਿ ਨਹੀਂ ਖਾਂਦੇ, ਪਰ ਰਾਜਾ ਸੱਚੀ ਗੱਲ ਏ ਉਹ ਜਦੋਂ ਮੇਰੇ ਖਾਣ ਦਾ ਵੇਲਾ ਹੁੰਦਾ ਹੈ ਨਾ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਚੰਗੇ ਪਦਾਰਥਾਂ ਦਾ ਪ੍ਰਬੰਧ ਕਰ ਦਿੰਦੇ ਨੇ ਮੇਰੇ ਖਾਣ ਦੇ ਲਈ। ਕਹਿੰਦੇ ਸੱਚਾਈ ਏ, ਅਸੀਂ ਰੱਬ ਨੂੰ ਵੇਖਿਆ ਤੇ ਨਹੀਂ ਨਾ, ਕਹਿੰਦੇ ਸੁਣਿਆ ਹੀ ਹੈ ਨਾ, ਮਹਿਸੂਸ ਹੀ ਕੀਤਾ ਨਾ, ਪਰ ਕਿੱਡੀ ਹੈਰਾਨਗੀ ਦੀ ਗੱਲ, ਜਿਹਦੇ ਨਾਲ ਯਾਰੀ ਪਾਈ, ਜਿਹਦੀ ਗੋਦੀ 'ਚ ਬੈਠੇ ਆ, ਐਡਾ ਦਿਆਲੂ ਦਾਤਾ ਹੈ, ਐਡਾ ਦਿਆਲੂ ਦਾਤਾ ਹੈ। ਸਾਡੇ ਰੋਜ਼ ਦੇ ਕੀਤੇ ਗੁਨਾਹ ਵੇਖਦਾ ਵੀ ਏ, ਪਰ ਜਦੋਂ ਸਾਡਾ ਖਾਣ ਪੀਣ ਦਾ ਪ੍ਰਬੰਧ ਹੁੰਦਾ, ਖਾਣ ਦਾ ਸਮਾਂ ਹੁੰਦਾ, ਪਤਾ ਨਹੀਂ ਕਿਧਰੋਂ ਕਿਧਰੋਂ ਵਿਧ ਬਣਾ ਕੇ ਭੇਜ ਹੀ ਦਿੰਦਾ ਰੇ। ਜੇ ਕੱਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੜਾ ਦਿਆਲੂ ਦਾਤਾ ਹੈ, ਦਿਆਲੂ। ਕਹਿੰਦਾ ਤੂੰ ਮੇਰੀ ਸ਼ਰਤ ਨਹੀਂ ਨਾ ਮੰਨੀ, ਪਰ ਜਿਹਦੀ ਮੈਂ ਨੌਕਰੀ ਕਰਦਾ ਉਹਨੇ ਮੰਨੀ ਏ। ਮੈਂ ਉਹਨੂੰ ਕਦੀ ਵੇਖਿਆ ਨਹੀਂ, ਉਹ ਖਾਂਦਾ ਨਹੀਂ ਖਾਂਦਾ ਕਿਹੋ ਜਿਹਾ ਮੈਨੂੰ ਨਹੀਂ ਪਤਾ, ਪਰ ਜਦੋਂ ਮੇਰੇ ਖਾਣ ਦਾ ਵੇਲਾ ਹੁੰਦਾ ਹੈ ਨਾ ਉਹ ਮੇਰਾ ਪ੍ਰਬੰਧ ਕਰ ਦਿੰਦਾ ਹੈ। ਉਹ ਰਾਜਾ ਦੂਜੀ ਸ਼ਰਤ ਮੇਰੀ, ਜਿੱਧਰ ਮੈਂ ਜਾਵਾਂ ਤੈਨੂੰ ਚੱਲਣਾ ਪੈਣਾ ਨਾਲ। ਤੂੰ ਨਹੀਂ ਮੰਨੀ ਇਹ ਸ਼ਰਤ, ਤੂੰ ਨਹੀਂ ਮੰਨੀ, ਪਰ ਮੇਰੇ ਸਾਹਿਬ ਨੇ ਮੰਨੀ। ਜਦੋਂ ਮੈਂ ਘਰੋਂ ਅਰਦਾਸ ਕਰਕੇ ਨਿਕਲਣਾ ਵਾ ਨਾ, ਸਤਿਗੁਰੂ ਫਲਾਣੀ ਜਗ੍ਹਾ ਜਾ ਰਿਹਾ, ਤੇ ਮੈਨੂੰ ਏਦਾਂ ਮਹਿਸੂਸ ਹੁੰਦਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਂ ਇਕੱਲਾ ਨਹੀਂ ਜਾ ਰਿਹਾ, ਮੇਰੇ ਨਾਲ ਮੇਰਾ ਸਾਈਂ ਵੀ ਜਾ ਰਿਹਾ ਹੈ। ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਨਹੀਂ ਛਡਾਈ। ਉਹ ਰਾਜਾ ਮੇਰੀ ਤੀਜੀ ਸ਼ਰਤ ਤੂੰ ਨਹੀਂ ਮੰਨੀ, ਮੈਂ ਸੌਵਾਂ ਤੂੰ ਨੌਕਰੀ ਕਰਨੀ, ਤੂੰ ਨਹੀਂ ਮੰਨੀ, ਪਰ ਜਿਹਦੀ ਮੈਂ ਨੌਕਰੀ ਕਰਦਾ ਵਾਂ ਨਾ, ਜਿਹਦੀ ਮੈਂ ਨੌਕਰੀ ਕਰਦਾ ਉਹਨੇ ਮੇਰੀ ਤੀਜੀ ਸ਼ਰਤ ਵੀ ਮੰਨੀ ਹੈ। ਮੈਂ ਸੌਵਾਂ ਤੂੰ ਮੇਰੀ ਰਾਖੀ ਕਰਨੀ ਸਾਰੀ ਰਾਤ, ਤੂੰ ਨਹੀਂ ਮੰਨੀ ਸ਼ਰਤ।
ਪਰ ਜਿਹਦੀ ਮੈਂ ਨੌਕਰੀ ਕਰਦਾ ਉਹਨੇ ਮੰਨੀ। ਜਦੋਂ ਮੈਂ ਰਾਤੀ ਸੌਂਦਾ ਵਾਂ ਨਾ, ਸੌਣ ਤੋਂ ਪਹਿਲੇ ਕੀਰਤਨ ਸੋਹਿਲੇ ਦੀ ਬਾਣੀ ਪੜ੍ਹਦਾ ਤੇ ਮਾਲਕ ਨੂੰ ਕਹਿੰਦਾ, ਮਾਲਕ ਜੀ ਇਹ ਸਾਰੀ ਰਾਤ ਅੰਗ ਸੰਗ ਹੋ ਕੇ ਵਰਤਿਓ। ਕਹਿੰਦਾ ਮੈਨੂੰ ਏਦਾਂ ਲੱਗਦਾ ਜਦੋਂ ਮੈਂ ਬਾਣੀ ਪੜ੍ਹ ਕੇ ਅਰਦਾਸ ਕਰਕੇ ਸੌਂਦਾ, ਸਾਰੀ ਰਾਤ ਮੇਰੇ ਇਰਦ ਗਿਰਦ ਸ਼ਹੀਦ ਸਿੰਘਾਂ ਦਾ ਰਖਵਾਲੀ ਵਾਸਤੇ ਪਹਿਰਾ ਲੱਗ ਜਾਂਦਾ ਹੈ। ਸਤਿ ਸ੍ਰੀ ਅਕਾਲ। ਉਹ ਰਾਜਾ ਤੇਰੀ ਨੌਕਰੀ ਮੈਂ ਕਰਨੀ ਵੀ ਕੋਈ ਨਹੀਂ, ਜਿਹਦੀ ਮੈਂ ਕਰਦਾ ਉਹਨੇ ਮੰਨੀਆਂ ਨੇ ਸ਼ਰਤਾਂ। ਮੈਂ ਗੱਲ ਕਰ ਰਿਹਾ ਸਾਂ, ਕਦੀ ਵੀ ਦਰ ਨਹੀਂ ਛੱਡਣਾ। ਇਹ ਦੂਜਾ ਗੁਣ ਹੈ। ਪਹਿਲਾ ਕਾਲੇ ਨਹੀਂ ਪੈਣਾ, ਦੂਜਾ ਦਰ ਨਹੀਂ ਛੱਡਣਾ। ਛੱਡੀਏ ਕਿਉਂ ਤੇਰਾ ਦਰ, ਤੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਤੇ ਤੀਜਾ ਗੁਣ ਹੁੰਦਾ ਸਿੱਖ ਦਾ, ਕਦੀ ਹੰਕਾਰ ਨਹੀਂ ਕਰਦਾ। ਜਦੋਂ ਦਾਤਾਂ ਮਿਲ ਜਾਂਦੀਆਂ ਨਾ, ਜਿਉਂ-ਜਿਉਂ ਦਾਤਾਂ ਮਿਲਦੀਆਂ ਤਿਉਂ-ਤਿਉਂ ਝੁਕਦਾ ਹੀ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿੱਚੋਂ ਅਗਲਾ ਦੂਜਾ ਗੁਣ ਵੱਡਾ ਲੈਣਾ, ਪਤਾ ਕਿਹੜਾ ਗੁਣ? ਉਹਨਾਂ ਨੇ ਸਭ ਸੁੱਖ ਸਹੂਲਤਾਂ ਨੂੰ ਜੁੱਤੀ ਦੀ ਨੋਕ ਤੇ ਰੱਖਿਆ, ਠੋਕਰਾਂ ਮਾਰੀਆਂ। ਮਾਲਕਾ ਸਾਨੂੰ ਤੇ ਤੇਰੀ ਖੁਸ਼ੀ ਚਾਹੀਦੀ, ਸਾਨੂੰ ਤੂੰ ਚਾਹੀਦਾ। ਤੇ ਅਸੀਂ ਉਹਨਾਂ ਦਾ ਦਿਨ ਮਨਾ ਰਹੇ। ਮੰਗ ਲਓ, ਮੇਰੀ ਬੇਨਤੀ ਹੈ, ਚੌਂਕੜੇ ਮਾਰੋ। ਜਿਨ੍ਹਾਂ ਦੀ ਸਿਹਤ ਰਾਜੀ ਨੇ 1 ਮਿੰਟ ਲਈ ਚੌਂਕੜੇ ਮਾਰ ਲਓ, ਬਚਨ ਮੰਨੋ। ਜਿਨ੍ਹਾਂ ਦਾ ਧਿਆਨ ਟਿਕਦਾ ਹੈ, ਧਿਆਨ ਟਿਕਾਓ। ਗੁਰੂ ਰਾਮਦਾਸ ਜਾਂ ਕਲਗੀਧਰ ਬੱਪੂ ਦੇ ਚਰਨਾਂ ਵਿੱਚ ਨੇਤਰ ਕਰੋ ਬੰਦ। ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ, ਅੱਖਾਂ ਖੋਲ ਕੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੋ। ਆਓ ਇੱਕ ਵੱਡੀ ਦਾਤ ਮੰਗ ਲਈ ਹੈ, ਵੱਡੀ ਦਾਤ। ਮਾਲਕਾ ਤੇਰੇ ਸਾਹਿਬਜ਼ਾਦਿਆਂ ਦਾ ਮੈਂ ਦਿਨ ਮਨਾ ਰਹੀ ਹਾਂ ਜਾਂ ਮਨਾ ਰਿਹਾ, ਤੇ ਕਿਰਪਾ ਦਾ ਖਾਤਾ ਅੱਜ ਮੇਰੇ ਉੱਤੇ ਖੋਲ ਦੇ। ਪਤਾ ਕਿਹੜਾ ਖਾਤਾ? ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸੰਗਤ ਮੰਗੇ, ਸੰਗਤ ਬੋਲੋ, ਸਿਰ ਜਾ। ਸਾਰੇ ਪਾਉ ਤਰਲਾ। ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਸਿਦਕ ਨਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਬੋਲੋ, ਸਿਰ ਜਾ। ਇਹ ਮੇਰੀ ਬੇਨਤੀ, ਰੋਜ਼ਾਨਾ ਨਿਤਨੇਮ ਤੋਂ ਬਾਅਦ ਇਹ ਅਰਦਾਸ ਜ਼ਰੂਰ ਕਰਿਆ ਕਰੋ। ਦਾਤਿਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸੱਚੀ ਗੱਲ ਕਹਿ ਰਿਹਾ, ਜਦੋਂ ਇਹ ਰੋਜ਼ਾਨਾ ਅਰਦਾਸ ਕਰੋਗੇ ਨਾ, ਰੰਬੀਆਂ ਨਾਲ ਖੋਪੜੀਆਂ ਲਵਾਉਣੀਆਂ ਤੇ ਮਨਜ਼ੂਰ ਕਰ ਲੋਗੇ, ਪਰ ਕਦੀ ਸਿੱਖੀ ਨੂੰ ਛੱਡੋਗੇ ਨਹੀਂ। ਸਤਿ ਸ੍ਰੀ ਅਕਾਲ। ਬੰਦ ਕਟਵਾਉਣਾ, ਨੀਹਾਂ 'ਚ ਚਿਣਨਾ ਮਨਜ਼ੂਰ ਕਰ ਲੋਗੇ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਣੇ ਮਨਜ਼ੂਰ ਕਰ ਲੋਗੇ, ਪਰ ਸਿੱਖੀ ਨੂੰ ਨਹੀਂ ਛੱਡੋਗੇ। ਅੱਜ ਇਹ ਅਰਦਾਸ ਕਰੋ, ਬਾਲਾ ਪ੍ਰੀਤਮ ਦੇ ਦਰ ਤੇ ਬੈਠੇ ਆ। ਉਹ ਮਾਲਕ ਪਿਤਾ ਦੇ ਸਾਹਿਬਜ਼ਾਦਿਆਂ ਦਾ ਦਿਨ ਮਨਾ ਰਹੇ ਆ, ਸ਼ਹਾਦਤ ਦਾ। ਅੱਜ ਵੱਡੀ ਮੰਗ ਮੰਗੋ ਦਾਤਿਆ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾ। ਵੇਖੋ, ਜਿਨ੍ਹਾਂ ਦਾ ਅਸੀਂ ਦਿਨ ਮਨਾ ਰਹੇ ਹਾਂ, ਸਾਰੀਆਂ ਸੁੱਖ ਸਹੂਲਤਾਂ ਨੂੰ ਜੁੱਤੀ ਦੀ ਨੋਕ ਤੇ ਗਿਣਦੇ ਨੇ।
ਅਸੀਂ ਨਿੱਕੀ ਜਿੰਨੀ ਕੋਈ ਚੀਜ਼ ਦੀ ਮੰਗ ਪੂਰੀ ਨਾ ਹੋਵੇ, ਗੁਰੂ ਘਰ ਤੋਂ ਦੂਜਿਆਂ ਦਾ ਬੂਹਾ ਖੜਕਾ ਦਿੰਦੇ। ਪੱਕਾ ਇਹ ਧਈਆ ਕਰ ਲੋ, ਪੱਕਾ ਪ੍ਰਣ ਕਰ ਲੋ ਕਿ ਦਾਤਿਆ ਮੇਰੇ ਅੱਗੇ ਕੋਈ ਸੋਨੇ ਦਾ ਵੀ ਬਣ ਕੇ ਆ ਜਾਏਗਾ ਨਾ, ਕਵੇਗਾ ਮੈਂ ਤੇਰਾ ਗੁਰੂ ਆ, ਉਹਨੂੰ ਮੈਂ ਦੂਰੋਂ ਮੱਥਾ ਟੇਕਾਂਗਾ, ਬਈ ਰਾਜੀ ਰਹੋ, ਆਪਣੇ ਘਰ ਜਾ ਜਿੱਧਰ ਜਾਣਾ ਈ, ਪਰ ਮੇਰੇ ਹਿਰਦੇ ਤੇ ਬਹਿਣ ਦੀ ਥਾਂ ਤੇ ਮੇਰੇ ਬਾਜਾਂ ਵਾਲੇ ਦੀ ਏ। ਸਤਿ ਸ੍ਰੀ ਅਕਾਲ। ਦੋ ਗੱਲਾਂ ਮੈਂ ਕੀਤੀਆਂ ਗੁਰੂ ਜੀ ਦੀ ਕਿਰਪਾ ਨਾਲ। ਪਹਿਲੀ ਗੱਲ, ਕਦੀ ਨਿਤਨੇਮ ਨਹੀਂ ਛੱਡਣਾ। ਦੂਜੀ ਗੱਲ ਪਿਆਰਿਓ, ਆਪਣੇ ਮਾਲਕ ਦਾ ਬੂਹਾ ਨਹੀਂ ਛੱਡਣਾ। ਜਿੰਨੀਆਂ ਦੁਨਿਆਵੀ ਚੀਜ਼ਾਂ ਸਭ ਨੂੰ ਜੁੱਤੀ ਦੀ ਨੋਕ ਤੇ ਰੱਖਣਾ। ਬਾਬਾ ਮੈਨੂੰ ਤੇਰੀ ਖੁਸ਼ੀ ਚਾਹੀਦੀ ਹੈ, ਮੈਨੂੰ ਤੇ ਤੂੰ ਚਾਹੀਦਾ, ਤੂੰ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਤੇ ਪਿਤਾ ਜੀ ਤੁਸੀਂ ਚਾਹੀਦੇ ਹੋ, ਮੈਨੂੰ ਕੋਈ ਹੋਰ ਨਹੀਂ ਚਾਹੀਦਾ। ਤੇ ਸੱਚੀ ਗੱਲ ਏ, ਉਹ ਜਿਨ੍ਹਾਂ ਨੂੰ ਗੁਰੂ ਰਾਮਦਾਸ ਚਾਹੀ, ਕਿਉਂਕਿ ਇਹ ਵੱਡਾ ਦਰ ਏ, ਵੱਡਾ ਦਰ ਬਾਲਾ ਪ੍ਰੀਤਮ ਜੀ ਦਾ ਵੱਡਾ ਦਰ। ਇੱਥੇ ਆ ਕੇ ਦੁਨਿਆਵੀ ਦਾਤਾਂ ਮੰਗੋਗੇ, ਪੁੱਤਰ ਮੰਗੋਗੇ, ਧੀਆਂ ਮੰਗੋਗੇ, ਕੋਠੀਆਂ ਮੰਗੋਗੇ, ਮਕਾਨ ਮੰਗੋਗੇ, ਜ਼ਮੀਨਾਂ ਜਾਇਦਾਦਾਂ ਮੰਗੋਗੇ, ਉਹ ਵੀ ਮਿਲਣਗੀਆਂ। ਤੇ ਇੱਥੇ ਆ ਕੇ ਜੇ ਕਹੋਗੇ ਨਾ ਬਾਲਾ ਪ੍ਰੀਤਮ ਤੁਸੀਂ ਮੇਰੇ ਬਣ ਜਾਓ, ਉਹ ਬਾਲਾ ਪ੍ਰੀਤਮ ਨੂੰ ਮੰਗੋਗੇ ਤੇ ਬਾਲਾ ਪ੍ਰੀਤਮ ਵੀ ਮਿਲ ਜਾਣਗੇ ਜੇ। ਸੋਨੇਹਾਲ ਸਤਿ ਸ੍ਰੀ ਅਕਾਲ। ਉਹ ਸਾਹਿਬਜ਼ਾਦਿਆਂ ਨੂੰ ਮੰਗ ਲਓਗੇ ਨਾ, ਸਾਹਿਬਜ਼ਾਦੇ ਹੀ ਤੁਹਾਨੂੰ ਮਿਲ ਜਾਣਗੇ। ਤੇ ਜਿੱਥੇ ਉਹ ਆ ਗਏ ਉੱਥੇ ਕਮੀ ਕਾਦੀ, ਕਮੀ ਕਾਦੀ ਦੱਸੋ ਹਾਂਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਮੈਂ ਦੋ ਗੱਲਾਂ ਹੋਰ ਕਰਨੀਆਂ, ਤੀਜੀ ਗੱਲ ਕਰਨ ਲੱਗਾ, ਹੁਣ ਧਿਆਨ ਨਾਲ ਸੁਣਿਓ। ਵੇਖੋ ਪਿਆਰਿਓ, ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਸਾਹਿਬਜ਼ਾਦੇ, ਆਲਾ ਦੁਆਲਾ ਆਪਣਾ ਨਹੀਂ ਨਾ, ਸਿਪਾਹੀ ਸਿਖਾ ਕੇ ਲਿਆਏ, ਸੂਬੇ ਦੇ ਕੋਲ ਜਾ ਕੇ ਝੁੱਕ ਕੇ ਸਲਾਮ ਕਰਨੀ ਤੁਸੀਂ। ਪਰ ਕਿੱਡੀ ਹੈਰਾਨਗੀ ਦੀ ਗੱਲ, ਸਾਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਪੇਸ਼ ਹੁੰਦੇ ਝੁੱਕ ਕੇ ਸਲਾਮ ਨਹੀਂ ਕਰਦੇ, ਗੂੰਜਵੀਂ ਆਵਾਜ਼ ਦੇ ਵਿੱਚ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਕ੍ਰਿਸਮਸ ਡੇ ਤੇ ਯਾਦ ਰਹਿ ਗਿਆ, ਪਰ ਫਤਿਹ ਭੁੱਲ ਗਈ, ਫਤਿਹ ਭੁੱਲ ਗਈ। ਫਤਿਹ ਦਾ ਪੈਰਾ ਨਾ ਛੱਡੋ, ਅੱਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਔਰ ਕੋਸ਼ਿਸ਼ ਕਰੋ ਫਤਿਹ ਬੁਲਾਉਣ 'ਚ ਪਹਿਲ ਕਰੋ। ਜਿਹੜਾ ਪਹਿਲ ਕਰਦਾ ਉਹਦੇ ਵੱਲ ਗੁਰੂ ਗੋਬਿੰਦ ਸਿੰਘ ਸਾਈਂ ਦਾ ਮੁੱਖ ਹੁੰਦਾ ਹੈ। ਜੇ ਪਹਿਲ ਨਹੀਂ ਕੀਤੀ, ਗੂੰਜਵੀਂ ਆਵਾਜ਼ 'ਚ ਜਵਾਬ ਦਿਓ। ਜਿਹੜਾ ਜਵਾਬ ਦਿੰਦਾ ਸੱਜਾ ਮੋਢਾ ਹੁੰਦਾ ਉਹਦੇ ਵੱਲ, ਤੇ ਜਿਹੜਾ ਜਵਾਬ ਵੀ ਨਹੀਂ ਨਾ ਦਿੰਦਾ ਉਹਦੇ ਵੱਲੋਂ ਪਿੱਠ ਹੋ ਜਾਂਦੀ ਏ। ਮਾਲਕ ਦੀ ਪਿੱਠ ਨਹੀਂ ਕਰਾਉਣੀ। ਔਰ ਫਤਿਹ ਦਾ ਕਿੱਡਾ ਤਗੜਾ ਲਾਭ, ਦੋ ਵਾਰੀ ਜਿਹੜਾ ਫਤਿਹ ਬੁਲਾਉਂਦਾ ਉਹਦੇ ਮੂੰਹੋਂ ਵਾਹਿਗੁਰੂ ਨਿਕਲਿਆ, ਦੋ ਵਾਰੀ ਜਿਹੜਾ ਜਵਾਬ ਦਿੰਦਾ ਉਹਦੇ ਮੂੰਹੋਂ ਨਿਕਲਿਆ, ਦੋ ਵਾਰੀ ਜਿਹੜਾ ਬੋਲਦਾ ਉਹਨੇ ਕੰਨਾਂ ਨਾਲ ਸੁਣਿਆ, ਦੋ ਵਾਰੀ ਸਾਹਮਣੇ ਵਾਲੇ ਨੇ ਕੰਨਾਂ ਨਾਲ ਸੁਣਿਆ। ਕਿੱਡਾ ਤਗੜਾ ਲਾਭ। ਤੇ ਪਿਆਰਿਓ, ਇਹ ਫਤਿਹ ਦੇ ਵਿੱਚ ਇਹ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਦੋ ਸਿੱਖ ਆਪਸ ਦੇ ਵਿੱਚ ਪਿਆਰ ਨਾਲ ਫਤਿਹ ਬੁਲਾਉਂਦੇ ਆ ਨਾ, ਕਹਿੰਦੇ ਦੋਵਾਂ ਦੀ ਮਿਲਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਸ਼ਾਮਲ ਹੋ ਜਾਂਦੇ ਨੇ। ਸਤਿ ਸ੍ਰੀ ਅਕਾਲ। ਫਤਿਹ ਦਾ ਪਹਿਰਾ ਡਟ ਕੇ ਰੱਖੋ। ਜਦੋਂ ਕੋਈ ਸਿੱਖ ਮਿਲੇ ਮੱਥੇ ਵੱਟ ਨਾ ਪਾਓ, ਮੱਥੇ ਵੱਟ ਨਹੀਂ। ਸਿੱਖ ਸਿੱਖ ਨੂੰ ਵੇਖ ਕੇ ਖੁਸ਼ ਹੋਵੇ, ਖੁਸ਼ੀ ਨਾਲ ਫਿਰ ਫਤਿਹ ਬੁਲਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਪਿਆਰਿਓ, ਇਹਦੇ ਚ ਕਿੰਨੀਆਂ ਖੁਸ਼ੀਆਂ ਮਿਲਦੀਆਂ ਗੁਰੂ ਦੀਆਂ। ਫਤਿਹ ਦਾ ਪਹਿਰਾ ਨਾ ਛੱਡੋ ਹਾਂਜੀ। ਇੱਕ ਦੂਜੇ ਇਹ ਨਹੀਂ ਅੱਧੀ ਕਈ ਫਤਿਹ ਬੁਲਾਉਂਦੇ, ਉਹਦੀ ਵਾਹਿ ਖਾਲਸਾ ਵਾਹਿ, ਏਦਾਂ ਨਹੀਂ, ਪੂਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੂਰੀ ਫਤਿਹ। ਅਗਲੀ ਗੱਲ ਸੁਣ ਲਓ, ਫਿਰ ਮੈਂ ਸਮਾਪਤੀ ਵੱਲ ਵਧਣਾ। ਤਿੰਨ ਗੱਲਾਂ ਹੋ ਗਈਆਂ, ਗੱਲਾਂ ਤੇ ਬਹੁਤ ਨੇ ਇਤਿਹਾਸ ਵਿੱਚੋਂ। ਜਿੰਨੀਆਂ ਇਹ ਖੋਜ ਕਰ ਕਰਕੇ ਸਿੱਖਿਆਵਾਂ ਲਿਆਈ ਜਾਓਗੇ ਨਾ, ਉਨੀਆਂ ਨਿਕਲਦੀਆਂ ਆਉਣਗੀਆਂ। ਤੇ ਜਿੰਨਾ ਕਮਾਈ ਜਾਓਗੇ ਉਨੀਆਂ ਫਿਰ ਬਰਕਤਾਂ ਪਈ ਜਾਣਗੀਆਂ ਹਾਂਜੀ। ਥੋੜਾ ਕਮਾਓ ਪਰ ਕਮਾਓ ਜ਼ਰੂਰ। ਅਗਲੀ ਗੱਲ ਸੁਣ ਲਓ, ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਕਿਉਂ? ਵੱਡਿਆਂ ਨੇ ਭਾਵੇਂ ਛੋਟਿਆਂ ਨੇ, ਸੱਚ ਦੀ ਖਾਤਰ, ਸੱਚ ਦੀ ਖਾਤਰ ਦਿੱਤੀ ਹੈ ਨਾ। ਉਹ ਪਿਆਰਿਓ, ਸੱਚ ਦੇ ਨਾਲ ਜੁੜ ਜਾਓ, ਸੱਚ ਦੇ ਨਾਲ। ਸੱਚਾਈ ਲਈ ਮਰਨਾ ਵੀ ਪੈ ਜੇ, ਮਰਨਾ ਮਨਜ਼ੂਰ ਕਰ ਲਿਓ, ਪਰ ਸੱਚ ਦਾ ਪੱਲਾ ਨਹੀਂ ਕਦੀ ਛੱਡਣਾ। ਸੱਚ ਕੀ? ਮੇਰਾ ਸਾਹਿਬ, ਉਹਦਾ ਨਾਮ ਸੱਚ। ਸੱਚ ਦਾ ਪੱਲਾ ਨਾ ਕਦੀ ਛੱਡੋ ਹਾਂਜੀ।
ਸੱਚ ਨਾਲ ਜੁੜਨਾ ਵੀ, ਜ਼ੁਬਾਨ ਤੇ ਵੀ ਸੱਚ ਤੇ ਹਿਰਦੇ ਤੇ ਵੀ ਸੱਚ ਹੀ ਰੱਖਣਾ, ਸੱਚ ਹੀ ਰੱਖਣਾ। ਸੱਚ, ਸੱਚੀ ਗੱਲ ਬੋਲਿਆ ਕਰੋ। ਅਗਲੇ ਨੂੰ ਭਾਵੇਂ ਚੰਗੀ ਲੱਗੇ ਬੁਰੀ ਲੱਗੇ, 2 ਮਿੰਟ ਭਾਵੇਂ ਬੁਰੀ ਲੱਗੇਗੀ, ਪਰ ਅਖੀਰ ਉਹ ਸੋਚੇਗਾ ਜ਼ਰੂਰ, ਨਹੀਂ ਯਾਰ ਇਹ ਸੱਚ ਬੋਲਦਾ ਹੈ, ਇਹਨੇ ਗੱਲ ਕੀਤੀ ਘੁਮਾ ਫਰਾ ਕੇ ਨਹੀਂ ਕੀਤੀ, ਸੱਚੀ ਗੱਲ ਕੀਤੀ ਹੈ, ਸਮਝ ਜਾਏਗਾ ਅਗਲਾ। ਸੱਚ ਦਾ ਪਹਿਰਾ ਰੱਖੋ। ਔਰ ਇੱਕ ਗੱਲ ਦਾ ਇਹਦੇ ਵਿੱਚ ਧਿਆਨ ਰੱਖਣਾ ਖਾਸ ਤੌਰ ਤੇ, ਇਹ ਵੀ ਮੈਨੂੰ ਇਤਿਹਾਸ ਤੋਂ ਸਿੱਖਿਆ ਮਿਲੀ, ਆਪਣੇ ਕੋਲੋਂ ਬਣਾ ਕੇ ਨਹੀਂ ਗੱਲ ਕਰ ਰਿਹਾ। ਉਹ ਸੱਚ, ਜਿਸ ਸੱਚ ਦੇ ਨਾਲ ਕਿਸੇ ਦੀ ਜਾਨ ਜਾ ਰਹੀ ਹੋਵੇ, ਕਿਸੇ ਦੇ ਪਰਦੇ ਨੰਗੇ ਹੋ ਰਹੇ ਹੋਣ, ਉਹ ਸੱਚ, ਜਿਸ ਸੱਚ ਦੇ ਨਾਲ ਕਿਸੇ ਦਾ ਵਸਦਾ ਘਰ ਵੀ ਉਜੜਦਾ ਹੋਵੇ, ਉੱਥੇ ਭਾਵੇਂ ਥੋੜਾ ਜਿਹਾ ਇਹ ਝੂਠ ਹੀ ਬੋਲਦੇ ਹੋ, ਮੈਨੂੰ ਇਸ ਬਾਰੇ ਨਹੀਂ ਪਤਾ, ਉੱਥੇ ਤੁਹਾਡਾ ਬੋਲਿਆ ਝੂਠ ਵੀ ਸੱਚ ਤੋਂ ਵੱਡਾ ਹੋ ਜਾਏਗਾ। ਤੁਸੀਂ ਕਹੋਗੇ ਇਹ ਕਿਵੇਂ? ਹੁਣੇ ਕਹਿ ਕੇ ਹਟੇ ਸੱਚ ਬੋਲੋ, ਹੁਣ ਇਹ ਗੱਲ ਕਰੀ ਜਾਂਦੇ। ਹੁਣ ਤੁਸੀਂ ਸਿਆਣੇ ਹੋ, ਮੈਨੂੰ ਦੱਸੋ, ਗਨੀ ਖਾਂ, ਨਬੀ ਖਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਬੈਠੇ ਪਾਲਕੀ 'ਚ ਉੱਚ ਦੇ ਪੀਰ ਬਣ ਕੇ, ਹੈਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਬਣੇ ਉੱਚ ਦੇ ਪੀਰ ਨੇ, ਜਦੋਂ ਸਿਪਾਹੀਆਂ ਨੇ ਘੇਰਾ ਪਾੜਿਆ, ਪੁੱਛਦੇ ਨੇ ਕੌਣ ਹੈ? ਉਦੋਂ ਇਹ ਤੇ ਨਹੀਂ ਕਿਹਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਿਉਂਕਿ ਸਾਰਾ ਆਲਾ ਦੁਆਲਾ ਦੁਸ਼ਮਣ ਬਣਿਆ ਪਿਆ। ਕਹਿੰਦੇ ਇਹਦੇ 'ਚ ਉੱਚ ਦੇ ਪੀਰ ਨੇ, ਉੱਚ ਪਿੰਡ ਦਾ ਨਾਂ, ਇਹ ਉੱਚ ਦੇ ਪੀਰ ਨੇ, ਪੀਰ। ਬੋਲਿਆ ਭਾਵੇਂ ਉੱਥੇ ਝੂਠ ਹੈ, ਪਰ ਉਹ ਝੂਠ ਵੀ ਸੱਚ ਤੋਂ ਵੱਡਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਘੇਰੇ ਚੋਂ ਕੱਢਣਾ। ਝੂਠ ਵੀ ਸੱਚ ਤੋਂ ਵੱਡਾ ਬਣ ਗਿਆ। ਤੇ ਹੁਣ ਗੰਗੂ ਬ੍ਰਾਹਮਣ ਬੋਲਦਾ ਸੱਚ ਹੈ ਕਿ ਮਾਤਾ ਜੀ ਤੇ ਸਾਹਿਬਜ਼ਾਦੇ ਮੇਰੇ ਘਰ ਨੇ। ਜੇ ਨਿਕਾ ਜਿੰਨਾ ਝੂਠ ਬੋਲ ਦਿੰਦਾ ਜਾਂ ਜਾ ਕੇ ਸ਼ਿਕਾਇਤ ਨਾ ਕਰਦਾ, ਤੇ ਪਿਆਰਿਓ ਮਾਤਾ ਜੀ ਤੇ ਸਾਹਿਬਜ਼ਾਦੇ ਫਿਰ ਨੀਹਾਂ 'ਚ ਨਹੀਂ ਸੀ ਚਿਣੇ ਜਾਣਾ ਸਾਹਿਬਜ਼ਾਦਿਆਂ ਨੇ। ਉਹਨੇ ਆਪਣੇ ਵੱਲੋਂ ਬੋਲਿਆ ਸੱਚ, ਸੱਚ ਕਿ ਮਾਂ ਜੀ ਤੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਨੇ, ਪਰ ਉਹਦਾ ਬੋਲਿਆ ਸੱਚ ਵੀ ਪਿਆਰਿਓ ਕਈ ਝੂਠਾਂ ਤੋਂ ਵੱਡਾ ਹੋ ਗਿਆ, ਜਿਹਦੀ ਖਾਤਰ ਫਿਰ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਤੇ ਮਾਂ ਜੀ ਨੇ ਵੀ ਆਪਣੇ ਸਰੀਰ ਦਾ ਤਿਆਗ ਕੀਤਾ। ਤੇ ਅੱਜ ਗੰਗੂ ਨੂੰ ਸਾਰੇ ਲਾਹਣਤਾਂ ਪਾਉਂਦੇ ਨੇ, ਲਾਹਣਤਾਂ। ਬਸ ਆਹ ਚੀਜ਼ ਦਾ ਧਿਆਨ ਰੱਖਣਾ ਹੈ। ਇੰਨੇ ਵੀ ਸਟ੍ਰੇਟ ਫਾਰਵਰਡ ਨਹੀਂ ਬਣ ਜਾਣਾ ਕਿ ਅਗਲੇ ਦੇ ਪਰਦੇ ਹੀ ਨੰਗੇ ਕਰੀ ਚੱਲੋ, ਇਹ ਤੇ ਇਦਾਂ ਦਾ ਹੀ ਹੈ ਜੀ, ਇਹ ਤੇ ਇਦਾਂ ਦਾ ਹੀ ਹੈ, ਮੈਨੂੰ ਇਹਦੇ ਬਾਰੇ ਪਤਾ ਹੈ, ਉਹਦੀ ਗੱਲ ਨੂੰ ਸੁਣ ਕੇ ਨਿੰਦਿਆ ਦਾ ਵਿਸ਼ਾ ਬਣਾਈ ਚੱਲੋ। ਇਹ ਨਹੀਂ, ਸੱਚ ਰੱਖਣਾ ਹੈ, ਜ਼ੁਬਾਨ ਤੇ ਵੀ ਸੱਚ ਰੱਖਣਾ ਹੈ, ਹਿਰਦੇ ਤੇ ਵੀ ਸੱਚ ਰੱਖਣਾ ਹੈ, ਸੱਚ ਦੇ ਨਾਲ ਜੁੜਨਾ ਵੀ ਹੈ। ਪਰ ਜਿਸ ਸੱਚ ਦੇ ਨਾਲ ਕਿਸੇ ਦੀ ਇੱਜ਼ਤ ਪਿਆਰਿਓ ਬੇਪਤੀ ਇੱਜ਼ਤ ਦੀ ਹੁੰਦੀ ਹੋਵੇ, ਉੱਥੇ ਫਿਰ ਇਹਨਾਂ ਕਹਿ ਦੋ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ। ਮੈਂ ਕਹਿੰਦਾ ਗੁਰੂ ਜੀ ਤੁਹਾਡੇ ਤੇ ਖੁਸ਼ ਹੋਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਮਝਿਓ ਗੱਲ ਨੂੰ, ਸਾਹਿਬਜ਼ਾਦਿਆਂ ਨੇ ਕੁਰਬਾਨੀ ਕੀਤੀ ਸੱਚ ਦੀ ਖਾਤਰ, ਅਸੀਂ ਵੀ ਸੱਚ ਨਾਲ ਜੁੜਨਾ ਹੈ। ਸੱਚ ਕੀ ਮੇਰਾ ਮਾਲਕ, ਵਾਹਿਗੁਰੂ 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 ਵਾਹਿਗੁਰੂ। ਸੱਚ ਨਾਲ ਜੁੜੋ, ਸੱਚ ਨਾਲ, ਕਮਾਈ ਨਾਲ ਜੁੜੋ, ਬੰਦਗੀ ਨਾਲ ਜੁੜੋ। ਗੁਰੂ ਕਿਰਪਾ ਕਰੇ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ।
ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ,
ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ। ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ।
ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ